ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਦੇ ਕਹਿੰਦੇ ਜਿਹੜੇ ਆਸੇ-ਪਾਸੇ ਸਮਰਥਕ ਨੇ, ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਖੁਸ਼ ਸੀਗੇ ਵੀ ਸ਼ਾਇਦ ਮਹਾਰਾਸ਼ਟਰ ਨੂੰ ਜਾਣ ਵਾਲੀ ਬੱਸ ਨੂੰ ਹੱਥ ਪੈ ਜਾਊਗਾ ਤੇ ਵਧੀਆ ਕਪਤਾਨ ਸਾਹਿਬ ਚਲਾ ਲੈਣਗੇ ਤੇ ਅਸੀਂ ਵਿੱਚ ਠਾਠ ਨਾਲ ਬੈਠੇ ਰਹਾਂਗੇ। ਪਰ ਹੁਣ ਪਤਾ ਲੱਗਿਆ ਵੀ ਉਹ ਬੱਸ ਦਾ ਨੰਬਰ ਨਹੀਂ ਲੱਗ ਸਕਿਆ, ਕਿਉਂਕਿ ਹੁਣ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਮਹਾਰਾਸ਼ਟਰ ਦਾ ਰਾਜਪਾਲ ਬਣਾਉਣਾ ਹੀ ਨਹੀਂ ਚਾਹੁੰਦੀ। ਗੱਲ ਦਰੁਸਤ ਹੈ ਕਿ ਇਸ ਮਾਮਲੇ ਤੇ ਇਹ ਚਰਚਾ ਹੋ ਰਹੀ ਆ। ਉਹਦਾ ਪਹਿਲੂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਇਸ ਮੌਕੇ ਮਤਲਬ ਕਿ ਬੀਜੇਪੀ 'ਚ ਸ਼ਾਮਲ ਨੇ ਤੇ ਉਹ ਚਾਹੁੰਦੇ ਨੇ ਕਿ ਮੈਂ ਕੋਈ ਅਹੁਦਾ ਮੈਨੂੰ ਮਾਣ ਸਨਮਾਨ ਜੋਗਾ ਮਿਲ ਜਾਵੇ, ਜਾਂ ਉਹ ਨਹੀਂ ਚਾਹੁੰਦੇ ਹਜੇ। ਇਹ ਤਾਂ ਉਹਨਾਂ ਦੇ ਮਨ ਦੀ ਗੱਲ ਹੈ, ਕਿਉਂਕਿ ਜਦੋਂ ਹੁਣ ਆਹ ਰੌਲਾ ਪਿਆ ਕਿ ਉਹ ਮਹਾਰਾਸ਼ਟਰ ਦੇ ਮਤਲਬ ਕਿ ਰਾਜਪਾਲ ਲੱਗਣ ਜਾ ਰਹੇ ਨੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਖੁਦ ਦੇ ਸਾਹਮਣੇ ਕਹਿੰਦੇ ਕਿ ਮੀਡੀਆ ਵਾਲੇ ਮੈਨੂੰ ਕਦੇ ਹਿਮਾਚਲ ਭੇਜ ਦਿੰਦੇ ਨੇ, ਕਦੇ ਇੱਧਰ ਨੂੰ ਭੇਜ ਦਿੰਦੇ ਨੇ, ਕਦੇ ਚੱਲਦਾ ਜੀ ਕਿ ਮੈਂ ਰਾਜਦੂਤ ਲੱਗਣ ਚੱਲਿਆ, ਤੇ ਹੁਣ ਕਹਿੰਦੇ ਮੈਨੂੰ ਮਹਾਰਾਸ਼ਟਰ ਭੇਜੀ ਜਾਂਦੇ ਨੇ, ਪਰ ਮੈਨੂੰ ਤਾਂ ਕੁਛ ਨਹੀਂ ਪਤਾ। ਹਾਂ, ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਮੈਨੂੰ ਜਿੱਥੇ ਲਾਉਣਗੇ, ਜਿਹੜੇ ਮੋਰਚੇ ਤੇ ਤੈਨਾਤ ਕਰਨਗੇ, ਜੋ ਸੇਵਾ ਦੇਣਗੇ, ਮੈਂ ਉਹਦੇ ਲਈ ਤਿਆਰ ਹਾਂ। ਠੀਕ ਹੈ। ਸੋ ਇਸੇ ਚੋਂ ਜਦੋਂ ਪਹੁੰਚ ਕੀਤੀ ਗਈ ਭਾਜਪਾਈਆਂ ਤੱਕ ਜਾਂ ਦਿੱਲੀ ਤੱਕ ਦਾ, ਤਾਂ ਉਹਨਾਂ ਦੀਆਂ ਝਰੀਟਾਂ 'ਚ ਜਿਹੜੀਆਂ ਖਬਰਾਂ ਨਿਕਲ ਕੇ ਆਈਆਂ, ਪ੍ਰਵੀਨ ਜੀ, ਆਈਆਂ ਕਿ ਅਮਰਿੰਦਰ ਸਿੰਘ ਤਾਂ ਛੇਤੀ ਚਾਹੁੰਦੇ ਨੇ ਕੋਈ ਅਹੁਦਾ, ਤੇ ਉਹ ਚਾਹੁੰਦੇ ਨੇ ਮੈਨੂੰ ਕਿਤੇ ਚੰਗੇ ਸੂਬੇ ਦਾ ਰਾਜਪਾਲ ਲਾਤਾ ਜਾਵੇ, ਛੋਟੇ ਮੋਟੇ ਦਾ ਤਾਂ ਮੈਂ ਲੱਗਣਾ ਨਹੀਂ। ਇਸ ਲਈ ਹਿਮਾਚਲ ਵਗੈਰਾ ਤੋਂ ਲੱਗਣ ਲਈ ਤਿਆਰ ਨਹੀਂ ਸੀ। ਮਹਾਰਾਸ਼ਟਰ ਦਾ ਰਾਜਪਾਲ ਲੱਗਣਾ ਮਤਲਬ ਧਨ ਕੁਬੇਰ ਦਾ ਰਾਜਪਾਲ ਲੱਗਣ ਵਰਗਾ ਨਾ। ਸੋ ਇਸ ਲਈ ਉੱਥੇ ਲਈ ਉਹ ਤਿਆਰ ਸੀ, ਪਰ ਉੱਥੇ ਲਈ ਭਾਜਪਾ ਤਿਆਰ ਨਹੀਂ। ਬੇਸ਼ੱਕ ਉਹ ਅਹੁਦਾ ਖਾਲੀ ਹੋਣ ਜਾ ਰਿਹਾ, ਉੱਥੇ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੇ ਖੁਦ ਇੱਛਾ ਪ੍ਰਗਟਾਈ ਹੈ ਕਿ ਮੈਂ ਛੱਡਣਾ ਹੈ। ਹਾਂਜੀ। ਤੇ ਪਰ ਉੱਥੇ ਤਾਂ ਹੋ ਸਕਦਾ ਕਿ ਉਹਦੀ ਥਾਂ ਤੇ ਕਿਸੇ ਹੋਰ ਨੂੰ ਲਾਤਾ ਜਾਵੇ ਜੀ। ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਨੂੰ ਕੋਈ ਅਜਿਹਾ ਅਹੁਦਾ ਜਿੱਥੇ ਸਿਆਸਤ ਤੋਂ ਸਿੱਧੀ ਤੋਂ ਰਿਟਾਇਰਮੈਂਟ ਵਰਗਾ ਅਹੁਦਾ ਹੋਵੇ, ਉਹ ਮਿਲਣ ਦੀ ਆਸ ਨਹੀਂ। ਠੀਕ ਹੈ। ਅੱਛਾ। ਭਾਜਪਾ ਚਾਹੁੰਦੀ ਹੈ ਕਿ 2024 ਦੇ ਵਿੱਚ ਅਮਰਿੰਦਰ ਪੰਜਾਬ 'ਚ ਘੁੰਮੇ, ਅਮਰਿੰਦਰ ਪੰਜਾਬ 'ਚ ਬੀਜੇਪੀ ਲਈ ਵੋਟਾਂ ਮੰਗੇ, ਅਮਰਿੰਦਰ ਆਪਣੇ ਤਾਕਤ ਨੂੰ, ਆਪਣੀ ਪਹੁੰਚ ਨੂੰ, ਆਪਣੀ ਅਪਰੋਚ ਨੂੰ, ਆਪਣੀ ਲਿਆਕਤ ਨੂੰ ਪੰਜਾਬ 'ਚ ਵਰਤੇ ਤੇ ਬੀਜੇਪੀ ਦੇ ਝੋਲੀ 'ਚ 6 ਤੋਂ 8 ਲੋਕ ਸਭਾ ਸੀਟਾਂ ਪਾਵੇ। ਬੀਜੇਪੀ ਨੇ ਜਿਹੜਾ ਸਰਵੇ ਕਰਾਇਆ, ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਇਸੇ ਪ੍ਰੋਗਰਾਮ ਦੇ ਵਿੱਚ, ਕਿ ਬੀਜੇਪੀ ਦੇ ਸਰਵੇ 'ਚ ਪਿਛਲੀ ਵਾਰ ਨਾਲੋਂ ਵੀ ਸੀਟਾਂ ਘਟ ਗਈਆਂ ਤੇ ਪੰਜਾਬ 'ਚ ਲੈ ਦੇ ਕੇ ਉਹਨਾਂ ਕੋਲ ਸੀਟ 0 ਦਿਖ ਰਹੀ ਹੈ ਉਹਨਾਂ ਨੂੰ। ਠੀਕ ਹੈ। ਲੋਕ ਸਭਾ ਦੀ ਜੀ, ਉਹ ਸਰਵੇ 'ਚ ਉਹਨਾਂ ਨੂੰ ਆ ਰਿਹਾ ਕਿ ਜਿਹੜੀਆਂ ਸੀਟਾਂ 2 ਸਾਡੇ ਕੋਲ ਅੱਜ ਹੈਗੀਆਂ ਵੀ, ਅਸੀਂ ਉਹ ਵੀ ਜਿੱਤਣ ਦੀ ਸਥਿਤੀ 'ਚ ਨਹੀਂ ਹੈਗੇ, ਕਿਉਂਕਿ ਸਾਡੇ ਨਾਲ ਅਕਾਲੀ ਦਲ ਨਹੀਂ ਹੈਗਾ। ਤੇ ਇਸ ਲਈ ਉਹ ਚਾਹੁੰਦੇ ਨੇ ਕਿ ਅਮਰਿੰਦਰ ਤੇ ਜਾਂ ਉਹਦੇ ਸਾਥੀ ਸਾਡੇ ਨਾਲ ਖੁੱਲ ਕੇ ਤੁਰਨ, ਤਾਂ ਕਿ ਅਸੀਂ ਉਹ ਸੀਟਾਂ ਉਹੀ ਘੱਟੋ ਘੱਟ 2 ਤਾਂ ਜਿੱਤੀਏ ਜਾਂ 2 ਤੋਂ ਵੱਧ। ਪਰ ਉਹ ਕਹਿੰਦੇ ਅਮਰਿੰਦਰ ਤੋਂ ਉਮੀਦ ਲਾਈ ਬੈਠੇ ਨੇ ਕਿ ਤੂੰ ਘੱਟੋ ਘੱਟ 6 ਤੋਂ 8 ਸੀਟਾਂ ਸਾਨੂੰ ਜਿਤਾ ਕੇ ਦੇਣੀਆਂ ਜੀ, ਕਿਉਂਕਿ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਜਾਂ ਕਿਸੇ ਸਮੇਂ ਅੰਮ੍ਰਿਤਸਰ ਹੈ ਨਾ, ਇਹ ਸੀਟਾਂ ਤੇ ਮੈਨੂੰ ਲੱਗਦਾ ਕਿ ਇੱਥੇ ਹਿੰਦੂ ਵੋਟ ਬੈਂਕ ਵੀ ਹੈਗਾ। ਚਿਹਰੇ ਸਾਨੂੰ ਸਿੱਖ ਚਾਹੀਦੇ ਪੰਜਾਬ 'ਚ, ਰੌਲਾ ਪਾਈ ਜਾਂਦੇ ਪੰਜਾਬ ਦਾ ਹਿੰਦੂ ਜਾ ਸਕਦਾ ਬੀਜੇਪੀ ਨਾਲ, ਹੈ ਨਾ, ਚਿਹਰੇ ਸਾਰੇ ਸਿੱਖ ਚਿਹਰਿਆਂ ਨੂੰ ਸ਼ਾਮਲ ਕਰਾਈ ਜਾਂਦੇ ਨੇ। ਸੋ ਆਹ ਜਿਹੜਾ ਪੰਜਾਬ 'ਚ ਇੱਕ ਰਾਜਨੀਤਿਕ ਦਾਅ ਵੀ ਖੇਡਦੀ ਹੈ ਬੀਜੇਪੀ ਸ਼ੱਕੀ ਬਣਾਉਣ ਦਾ ਜੀ, ਉਹ ਸਭ ਦੇ ਵਿੱਚੋਂ ਵੀ ਉਹਨਾਂ ਨੂੰ ਤਾਂ ਵੀ ਲੱਗਦਾ ਕਿ ਸਾਡੇ ਕੋਲ ਇਸ ਵਾਰ ਅੰਮ੍ਰਿਤਸਰ ਵੀ ਆਉਂਦਾ ਨਹੀਂ ਦਿਖਦਾ, ਤੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਵੀ ਅਸੀਂ ਸ਼ਾਇਦ ਨਾ ਜਿੱਤ ਪਾਈਏ ਜੇਕਰ ਸਾਨੂੰ ਕਿਸੇ ਹੋਰ ਦੀਆਂ ਵਿਸਾਖੀਆਂ ਦਾ ਸਹਾਰਾ ਨਾ ਹੋਇਆ। ਤੇ ਇਸ ਲਈ ਅਮਰਿੰਦਰ ਸਿੰਘ ਨੂੰ ਹੁਣ ਵੱਡੀ ਵਿਸਾਖੀ ਮੰਨ ਰਹੇ ਨੇ, ਇਸ ਲਈ ਉਹਨੂੰ 24 ਤੱਕ ਤਾਂ ਕੋਈ ਉਹਦਾ ਦੇਣ ਦੀ ਤਿਆਰੀ 'ਚ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਮਨਪ੍ਰੀਤ ਬਾਦਲ ਜੇ ਲੜਾਇਆ ਤਾਂ ਉਹਦੇ ਲਈ ਰੈਲੀ ਕਰਨ ਲਈ ਵੀ ਤਾਂ ਕੋਈ ਚਿਹਰਾ ਚਾਹੀਦਾ। ਜੇ ਪ੍ਰਨੀਤ ਕੌਰ ਨਾ ਵੀ ਲੜੀ ਤੇ ਉਹਦਾ ਮੁੰਡਾ ਜਾਂ ਧੀ ਨੂੰ ਲੜਾਇਆ, ਉਸ ਦਾ ਧੀ ਨੂੰ MP ਲੜਾਉਣ, ਤਾਂ ਧੀ ਜੇ ਵੋਟਾਂ ਮੰਗਦੀ ਰਹੀ ਹੈ ਅਮਰਿੰਦਰ ਤੇ ਮਹਾਰਾਣੀ ਲਈ, ਤਾਂ ਹੁਣ ਪਿਓ ਤੇ ਮਾਂ ਵੀ ਮੰਗਣ ਨਾ ਵੋਟਾਂ ਉਹਦੇ ਲਈ। ਸੋ ਇਸ ਲਈ ਉਹ ਉਹਨੂੰ ਰੱਖਣਾ ਚਾਹੁੰਦੇ ਨੇ। ਫਿਰ ਅੰਮ੍ਰਿਤਸਰ ਦੇ ਵਿੱਚ ਜਿੱਥੇ ਜੇਤਲੀ ਉਹਨਾਂ ਨੂੰ ਹਰਾਤਾ ਸੀਗਾ ਅਮਰਿੰਦਰ ਨੇ, ਉੱਥੇ ਹੁਣ ਬੀਜੇਪੀ ਲਈ ਵੋਟਾਂ ਮੰਗੇ ਅਮਰਿੰਦਰ, ਉੱਥੇ ਉਹਦੀ ਪਹੁੰਚ ਹੈਗੀ ਆ। ਸੋ ਇਸ ਲਈ ਉਹ ਇਹਨੂੰ ਮੋਰਚੇ ਤੇ ਰੱਖਣਾ ਚਾਹੁੰਦੇ ਨੇ 2024 ਤੱਕ। ਉਹ ਨਹੀਂ ਚਾਹੁੰਦੇ ਕਿ ਸਰਗਰਮ ਸਿਆਸਤ ਤੋਂ ਅਮਰਿੰਦਰ ਲਾਂਭੇ ਹੋ ਜਾਵੇ। ਇਸ ਲਈ ਬੀਜੇਪੀ ਦੀ ਇੱਛਾ ਨਹੀਂ ਹੈਗੀ ਕਿ ਉਹਨੂੰ ਰਾਜਪਾਲ ਦਾ ਕੋਈ ਅਹੁਦਾ ਸੌਂਪਿਆ ਜਾਵੇ, ਪਰ ਅਮਰਿੰਦਰ ਦੀ ਇੱਛਾ ਹੈਗੀ ਕਿ ਮੈਨੂੰ ਕੋਈ ਅਹੁਦਾ ਮਿਲ ਜਾਵੇ। ਹਾਂਜੀ, ਬਿਲਕੁਲ। ਕਦੇ ਪਰ ਰੌਲਾ ਇਹ ਹੈ ਨਾ ਸ਼ਰਮਾ ਜੀ, ਸਾਰੀਆਂ ਇੱਛਾਵਾਂ ਪੂਰੀਆਂ ਵੀ ਨਹੀਂ ਹੁੰਦੀਆਂ। ਅਮਰਿੰਦਰ ਦੀ ਤਾਂ ਰਹਿ ਗਈ, ਹੁਣ ਬੀਜੇਪੀ ਦੀ ਕਦੋਂ ਪੂਰੀ ਹੋਊਗੀ, ਦਿਲਚਸਪ ਹੋਊਗਾ।
ਕਿਉਂਕਿ ਅਸਲ ਦੇ ਵਿੱਚ ਖੇਤੀ ਕਾਨੂੰਨਾਂ ਤੋਂ ਬਾਅਦ ਬੀਜੇਪੀ ਦੀ ਉਹ ਪਕੜ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਨਹੀਂ ਰਹੀ ਜਿਹੜੀ ਪਹਿਲਾਂ ਸੀਗੀ। ਅਕਾਲੀ ਦਲ ਦੇ ਨਾਲ ਰਲ ਕੇ 3 ਸਰਕਾਰਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਸ਼ਰੀਕ ਰਹੀ ਬੀਜੇਪੀ। ਪਰ ਦੂਜੇ ਪਾਸੇ ਹੁਣ ਜਿਹਦੇ ਆਸਰੇ ਪਾਰ ਲੱਗਣ ਨੂੰ ਫਿਰਦੇ ਆ, ਉਹ ਤਾਂ ਆਪ ਕਾਂਗਰਸ ਪਾਰਟੀ ਨੇ ਬਦਲਤਾ। ਜਦੋਂ ਆਪਦੀ ਸੀਟ ਨਹੀਂ ਰੱਖੀ ਗਈ ਤੇ ਉਹ ਹਾਂ। ਦੂਜਿਆਂ ਕੀ ਜਿਤਾ ਦੇਊਗਾ। ਸੋ ਇਹ ਵੇਖਣਯੋਗ ਆ, ਦਿਲਚਸਪ ਸਿਨਾਰੀਓ ਬਣੂਗਾ, ਵੇਖਦੇ ਹਾਂ ਕਦੋਂ ਬਣਦਾ।